ਪੰਜਾਬੀ ਰੇਡੀਓ USA ਤੇ ਜੁੜੇ ਹੋਏ ਹੋ ਤੁਸੀਂ ਤੇ ਮੈਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ। ਦੋਸਤੋ, ਪਿਛਲੇ ਦਿਨੀ ਇੱਕ ਖਬਰ ਦੀ ਬੜੀ ਚਰਚਾ ਹੋਈ ਕਿ ਨਵਜੋਤ ਸਿੰਘ ਸਿੱਧੂ ਨੂੰ ਹਸਪਤਾਲ ਲਿਆਂਦਾ ਗਿਆ, ਉਹਨਾਂ ਦੀ ਜਾਂਚ ਹੋਈ। ਉਸ ਤੋਂ ਬਾਅਦ ਜਿਹੜੀ ਹੈ ਰਿਪੋਰਟ ਜਿਹੜੀ ਆ ਉਹ ਕਾਨੂੰਨੀ ਨੁਕਤੇ ਨਿਗਾਹ ਦੇ ਨਾਲ ਵਿਚਾਰੀ ਜਾਣੀ ਹੈ, ਸਬਮਿਟ ਹੋਣੀ ਹੈ, ਵਿਚਾਰੀ ਜਾਣੀ ਹੈ। ਪਰ ਤੁਸੀਂ ਕਦੇ ਸੋਚਿਆ ਵਾ ਕਿ ਇਹ ਜਿਹੜੇ ਲਗਜ਼ਰੀ ਲਾਈਫ ਜਿਉਣ ਵਾਲੇ ਲੋਕ ਆ, ਇਹਨਾਂ ਨੂੰ ਜੇਲ੍ਹ ਕੱਟਣੀ ਕਿੰਨੀ ਔਖੀ ਆ। ਅੱਜ ਇਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਐਸੇ ਤੱਥ ਦੱਸਾਂਗੇ ਕਿ ਤੁਹਾਡਾ ਰੋਣ ਨਿਕਲ ਆਊਗਾ। ਬਹੁਤ ਲੋਕ ਕਹਿੰਦੇ ਆ ਕਿ ਕਾਨੂੰਨ ਦੇ ਵਿੱਚ ਫਰਕ ਨਹੀਂ ਹੈ, ਪਰ ਅਮੀਰਾਂ, ਸਿਆਸਤਦਾਨਾਂ, ਲੀਡਰਾਂ, ਪਖੰਡੀਆਂ ਲਈ ਕਾਨੂੰਨ ਹੋ ਰਿਹਾ, ਆਮ ਲੋਕਾਂ ਲਈ ਕਾਨੂੰਨ ਹੋ ਰਿਹਾ। ਉਹ ਕਿਉਂ ਕਹਿ ਰਹੇ ਆ? ਕਿਉਂਕਿ ਇਸ ਰਿਪੋਰਟ ਦੀ ਬਣਾ 'ਤੇ ਤੁਸੀਂ ਡੇਰਾ ਸਿਰਸੇ ਦਾ ਗੁਰਮੀਤ ਦਾ ਨਾਂ ਸੁਣਿਆ ਹੋਣਾ, ਮੁਖੀ ਦਾ। ਬਲਾਤਕਾਰ ਦੇ ਦੋਸ਼ਾਂ ਦੇ ਤਹਿਤ ਸਜ਼ਾ ਜ਼ਾਫਤਾ ਹੈ, ਕਤਲ ਦੇ ਦੋਸ਼ਾਂ ਤਹਿਤ ਸਜ਼ਾ ਜ਼ਾਫਤਾ ਉਹ ਬੰਦਾ। ਉਹ ਪਿਛਲੇ ਦਿਨੀ ਪੈਰੋਲ 'ਤੇ ਆਇਆ। ਉਹਨੂੰ ਇਸ ਵੇਲੇ ਲਗਜ਼ਰੀ ਲਾਈਫ ਉਹਦੀ ਬਿਤਾਈ ਜਾ ਰਹੀ ਹੈ। ਕਿੰਨੇ ਦਿਨ ਰਿਹਾ, ਕਿਵੇਂ ਰਿਹਾ, ਸਾਰਿਆਂ ਨੂੰ ਪਤਾ ਵਾ। ਜਦ ਕਿ ਮਾਤੜ ਨੂੰ ਜੇ ਮਾੜੇ ਮੋਟੇ ਚੋਰੀ ਦੇ ਕੇਸ ਦੇ ਵਿੱਚ ਵੀ ਸਜ਼ਾ ਹੋ ਜਾਵੇ ਤਾਂ ਉਹਦਾ ਆਉਣਾ ਬੜਾ ਔਖਾ ਵਾ। ਪਰ ਇਹਨੇ ਕਿਵੇਂ ਨਜ਼ਾਰੇ ਲਏ ਆਪਾਂ ਵੇਖਿਆ ਵਾ। ਨਿਰਮਲ ਭੰਗੂ ਦਾ ਨਾਂ ਸੁਣਿਆ ਵਾ, ਲੋਕ ਸੁਸਾਈਡ ਕਰ ਗਏ, ਉਹਦੀ ਠੱਗੀ ਦਾ ਸ਼ਿਕਾਰ ਹੋਏ। ਉਹ ਬੰਦਾ ਮੋਹਾਲੀ ਦੇ ਹਸਪਤਾਲ ਦੇ ਵਿੱਚ ਲਗਜ਼ਰੀ ਲਾਈਫ ਜਿਉਂਦਾ ਵਾ, ਕੋਈ ਚੱਕਰ ਨਹੀਂ। ਆ ਜਿਹੜੇ ਸਾਡੇ ਲੀਡਰ ਨੇ, ਜਿਹੜੇ ਸਟੇਜਾਂ ਤੋਂ ਬੜੀਆਂ ਵਾਹਵਾਂ ਮਾਰਦੇ ਆ, ਇਹ ਤੁਹਾਨੂੰ ਲੱਗਦਾ ਬੜੇ ਦਲੇਰ ਆ, ਪਰ ਬੜੇ ਡਰਪੋਕ ਕਿਸਮ ਦੇ ਲੋਕ ਹੁੰਦੇ ਆ ਅਸਲ ਦੇ ਵਿੱਚ। ਇਹੀ ਸਿੱਧੂ ਸਾਹਿਬ ਕਹਿੰਦੇ ਸੀ ਨਾ ਕਿ ਆਹ ਖੜਾ ਜੀ ਫਲਾਨਾ, ਇਹ ਜਦੋਂ ਦਬਕਾ ਮਾਰੂਗਾ ਪਤਲੂਣ ਗਿੱਲੀ ਕਰ ਦੂਗਾ। ਅੱਜ ਬੈਰਕਾਂ ਪਿੱਛੇ ਜਾ ਕੇ ਲੱਗ ਗਿਆ ਹੋਣਾ ਸਿੱਧੂ ਸਾਹਿਬ ਪਤਾ। ਹੋਸ਼ 'ਚ ਰਹਿ ਕੇ ਗੱਲ ਕਰਿਆ ਕਰੋ, ਹੋਸ਼ 'ਚ ਰਹਿ ਕੇ। ਸ਼ਸ਼ੀ ਕਲਾ ਲਗਜ਼ਰੀ ਲਾਈਫ ਜਿਉਂਦੀ ਆ ਬੀਬੀ ਜੇਲ੍ਹ ਦੇ ਵਿੱਚ। ਉਸ ਤੋਂ ਬਾਅਦ ਬੰਗਲੌਰ ਦੀ ਜੇਲ੍ਹ ਦੇ ਵਿੱਚ ਬੰਦੇ ਆ ਇਹ, ਤੇ ਇਹਦੇ ਤੇ ਲਗਜ਼ਰੀ ਸਹੂਲਤਾਂ ਦੇ ਆਮ ਚਰਚੇ ਰਹਿੰਦੇ ਆ। ਉਸ ਤੋਂ ਬਾਅਦ ਸੁਬੋਤਾ ਰਾਏ, ਅਮਰ ਸਿੰਘ, ਲਾਲੂ ਪ੍ਰਸਾਦ ਯਾਦਵ, ਜਬ ਤੱਕ ਰਹੇਗਾ ਸਬਜ਼ੀ ਮੇਂ ਆਲੂ ਤਬ ਤੱਕ ਰਹੇਗਾ ਬਿਹਾਰ ਮੇਂ ਲਾਲੂ। ਕਿੱਥੇ ਅੱਜ? ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ, ਕਿੱਥੇ ਅੱਜ? ਇਸੇ ਤਰ੍ਹਾਂ ਜਿਹੜੇ ਅੱਜ ਨੇ, ਜਿਹੜੇ ਅੱਜ ਕਹਿ ਰਹੇ ਨੇ ਕਿ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਨੂੰ ਕਹਿੰਦੇ ਕਿ ਮੋਦੀ ਹੈ ਤਾਂ ਭਾਰਤ ਹੈ। ਮੋਦੀ ਤੋਂ ਪਹਿਲਾਂ ਵੀ ਭਾਰਤ ਸੀਗਾ, ਮੋਦੀ ਤੋਂ ਬਾਅਦ ਵੀ ਰਹੂਗਾ। ਯੋਗੀ ਤੋਂ ਪਹਿਲਾਂ ਵੀ ਸੀਗਾ, ਯੋਗੀ ਤੋਂ ਬਾਅਦ ਵੀ ਰਹੂਗਾ। ਬਥੇਰੇ ਇੱਥੇ ਯੋਗੀ, ਮੋਦੀ, ਅਮਿਤ ਸ਼ਾਹ, ਚਾਣਕਿਆ, ਬਥੇਰੇ ਅਮਿਤ ਸ਼ਾਹ ਵਰਗੇ ਚਾਣਕਿਆ, ਮਾਫ ਕਰਨਾ, ਬਥੇਰੇ ਹੋ ਕੇ ਤੁਰ ਗਏ ਇੱਥੋਂ। ਪਰ ਦੇਸ਼ ਉੱਥੇ ਹੀ ਆ, ਦੇਸ਼ ਨੇ ਰਹਿਣਾ ਵਾ। ਦੇਸ਼ ਇਹਨਾਂ ਲੀਡਰਾਂ ਕਰਕੇ ਨਹੀਂ ਆ, ਲੀਡਰ ਦੇਸ਼ ਕਰਕੇ ਆ। ਦੇਸ਼ ਭਾਰਤ ਦੇ ਲੋਕਾਂ ਕਰਕੇ ਆ, ਜਿਹੜੇ ਭੋਲੇ ਭਾਲੇ ਨੇ, ਜਿਹੜੇ ਵਿਚਾਰੇ ਸਾਊ ਨੇ, ਜਿਨ੍ਹਾਂ ਨੂੰ ਸਿਰ ਝੁਕਦਾ ਪਰ ਪਿੱਛੇ ਲੱਗ ਜਾਂਦੇ ਸਿਆਸੀ ਲੋਕਾਂ ਦੇ। ਇਹ ਲੋਕ ਲਗਜ਼ਰੀ ਲਾਈਫਾਂ ਜਿਉਂਦੇ ਆ। ਇਸ ਤੋਂ ਇਲਾਵਾ ਪਖੰਡੀ ਲੋਕਾਂ ਦੀ ਕੈਟਾਗਰੀ ਦੇ ਵਿੱਚ ਗੁਰਮੀਤ ਸਿੰਘ, ਗੁਰਮੀਤ ਰਾਮ ਰਹੀਮ ਜਿਹਨੂੰ ਕਿਹਾ ਜਾਂਦਾ, ਬਲਾਤਕਾਰੀ ਆ ਉਹ ਬੰਦਾ। ਦੋਸ਼ ਸਾਬਿਤ ਹੋਏ ਨੇ, ਕਤਲ ਦੇ ਦੋਸ਼ ਹੋਏ ਤੇ ਸਾਬਿਤ ਹੋ ਗਏ ਨੇ। ਪੱਤਰਕਾਰ ਨੂੰ ਮਾਰਨ ਦੇ ਦੋਸ਼ ਲੱਗੇ ਨੇ, ਉਹ ਤੇ ਸਾਬਿਤ ਹੋਏ ਨੇ, ਸਜ਼ਾ ਜ਼ਾਫਤਾ ਉਹ ਬੰਦਾ ਹੈ। ਆਸਾ ਰਾਮ ਬਲਾਤਕਾਰੀ, ਪਖੰਡੀ ਸਿਰੇ ਦਾ, ਔਰ ਸਿਰੇ ਦਾ ਘਟੀਆ ਬੰਦਾ। ਬਲਾਤਕਾਰ ਦੇ ਇਲਜ਼ਾਮ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਆ। ਉੱਥੇ ਵੀ ਭਾਰਤ ਦੇ ਕਾਨੂੰਨ ਦੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਉੱਥੇ ਵੀ ਉਹਨੂੰ ਸਜ਼ਾ ਚੰਗੀ ਤਰ੍ਹਾਂ ਕਟਾਈ ਜਾਵੇ। ਚੰਗੀ ਤਰ੍ਹਾਂ ਕਿਵੇਂ? ਕਿ ਤੜਕੇ ਜਿਵੇਂ ਆਮ ਲੋਕਾਂ ਨੂੰ ਕਈ ਵਾਰੀ ਠੁੱਡੇ ਮਾਰੇ ਜਾਂਦੇ ਨਾ, ਉਵੇਂ ਠਾਇਆ ਜਾਵੇ ਉਹਨੂੰ। ਤੇ ਉਹੀ ਘਟੀਆ ਕਿਸਮ ਦੀ ਚਾਹ ਜਿਹੜੀ ਆਮ ਜੇਲ੍ਹਾਂ ਨੂੰ ਮਿਲਦੀ ਆ, ਸਜ਼ਾ ਜ਼ਾਫਤਾ ਕੈਦੀਆਂ ਨੂੰ, ਵਿਚਾਰਿਆਂ ਨੂੰ, ਉਹੀ ਮਿਲੇ। ਉਹੀ ਸੁੱਕੀਆਂ ਰੋਟੀਆਂ, ਉਹੀ ਸੜਿਆ ਕੰਬਲ ਗੰਦਾ, ਉਹੀ ਮਾੜਾ ਪਾਣੀ, ਤੇ ਉਹੀ ਉਹ ਤੜਫ ਤੜਫ ਕੇ ਮਰ ਜਾਵੇ। ਤੜਫ ਤੜਫ ਕੇ ਜਿਹੜਾ ਦਰਦ ਦੇ ਨਾਲ, ਉੱਦਾਂ ਨਾ ਮਰੇ, ਦਰਦ ਨਾਲ, ਫਿਰ ਉਹਨੂੰ ਕਿਤੇ ਮਾੜੀ ਮੋਟੀ ਗੋਲੀ ਮਿਲੇ। ਪਰ ਲਗਜ਼ਰੀ ਲਾਈਫ ਜਿਉਂ ਰਹੇ ਆ। ਅਸਲ ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਦੇ ਹਾਲਾਤ ਕੀ ਨੇ? ਰੌਂਗਟੇ ਖੜੇ ਹੋ ਜਾਣਗੇ ਤੁਹਾਡੇ। 27 ਮਾਰਚ 2015 ਨੂੰ ਹਿੰਦੁਸਤਾਨ ਟਾਈਮਜ਼ ਦੀ ਸਟੋਰੀ ਲੱਗੀ ਆ। ਉਹ ਸਟੋਰੀ ਕੀ ਕਹਿੰਦੀ ਹੈ ਕਿ 556 ਇਨਮੇਟਸ ਡਾਈਡ ਇਨ ਪੰਜਾਬ ਜੇਲਸ ਇਨ ਪਾਸਟ 5 years। 556 ਕੈਦੀ ਮਰ ਗਏ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ। 154 ਮਰੇ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਵਿੱਚ, 70 ਮਰੇ ਆ ਲੁਧਿਆਣਾ ਸੈਂਟਰਲ ਜੇਲ੍ਹ ਦੇ ਵਿੱਚ। ਇਹ 2010 ਤੋਂ ਲੈ ਕੇ 10 ਦਸੰਬਰ 2014 ਤੱਕ ਦੇ ਆંકੜੇ ਆ। ਉਦੋਂ ਇੱਥੇ ਅਕਾਲੀ ਦਲ ਦੀ ਸਰਕਾਰ ਸੀ। ਇਸੇ ਤਰ੍ਹਾਂ ਇਹ RTI ਪਾਈ ਸੀ, ਮਾਫ ਕਰਨਾ, ਰਾਜਦੀਪ ਸਿੰਘ ਨੇ, ਜਿਹੜੇ ਕਿ ਹਿਊਮਨ ਰਾਈਟ ਵਿੰਗ ਦੇ ਆਰਗੇਨਾਈਜੇਸ਼ਨ ਆ ਰਾਸ਼ਟਰ ਧਰਮ, ਉਹਨਾਂ ਨੇ RTI ਜਿਹੜੀ ਆ ਉਹ ਪਾਈ ਸੀਗੀ। ਹੋਰਾਂ ਵੀ ਜੇਲ੍ਹਾਂ ਦੇ ਵਿੱਚ ਆંકੜੇ ਸੀਗੇ। ਇਸੇ ਤਰ੍ਹਾਂ 2 ਜੁਲਾਈ 2016 ਦੀ ਪੰਜਾਬੀ ਟ੍ਰਿਬਿਊਨ ਦੀ ਸਟੋਰੀ ਆ, ਅ ਲਾਈਫ ਆਫ ਡੈਥ ਇਨ ਪੰਜਾਬ ਜੇਲਸ ਐਵਰੀ ਡੇ।
ਉਹ ਕਹਿੰਦੇ ਕਿ 67 ਸਾਲਾਂ ਦਾ ਜਦੋਂ ਬਲਕਾਰ ਸਿੰਘ ਮਾਰਿਆ ਜਾਂਦਾ ਹੈ, ਆਪਣੇ ਆਪ ਨੂੰ ਮਾਰ ਲੈਂਦਾ ਫਰੀਦਕੋਟ ਜੇਲ੍ਹ ਦੇ ਵਿੱਚ, ਤਾਂ ਉਦੋਂ ਇਹ ਜਿਹੜੀ ਸਾਰੀ ਚਰਚਾ ਚੱਲਦੀ ਆ ਤੇ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਜੇਲ੍ਹਾਂ ਦੇ ਵਿੱਚ ਖਤਮ ਕਰ ਰਹੇ ਨੇ, ਜਾਂ ਜੇਲ੍ਹ ਪ੍ਰਬੰਧਨ ਇੰਨਾ ਕੁ ਨਕਾਰਾ ਹੋ ਗਿਆ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ। 23 ਅਕਤੂਬਰ 2019 ਨੂੰ ਟਾਈਮਜ਼ ਆਫ ਇੰਡੀਆ ਦੇ ਵਿੱਚ ਸਟੋਰੀ ਲੱਗੀ ਸੀ ਜਿਹਦਾ ਟਾਈਟਲ ਸੀਗਾ ਪੰਜਾਬ ਜੇਲ੍ਹ ਰਿਕਾਰਡਡ ਹਾਈਐਸਟ ਨੰਬਰ ਆਫ ਸੁਸਾਈਡ ਇਨ 2017। 2017 ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੈਦੀਆਂ ਦੇ ਵੱਲੋਂ ਸੁਸਾਈਡ ਕੀਤੇ ਜਾਣ ਦਾ ਹਾਈਐਸਟ ਨੰਬਰ ਸੀਗਾ। ਇਸੇ ਤਰ੍ਹਾਂ 1 ਸਤੰਬਰ 2020 ਨੂੰ ਟਾਈਮਜ਼ ਆਫ ਇੰਡੀਆ ਦੇ ਵਿੱਚ ਹੀ ਛਪੀ ਸਟੋਰੀ ਦਾ ਮਜ਼ਮੂਨ ਸੀਗਾ ਪੰਜਾਬ ਰਿਕਾਰਡਡ ਸੈਕੰਡ ਹਾਈਐਸਟ ਪ੍ਰਿਜ਼ਨ ਸੁਸਾਈਡਸ ਇਨ 2019। ਆਹ ਰਿਪੋਰਟਾਂ ਵਾ ਪੰਜਾਬ ਦੀਆਂ ਜੇਲ੍ਹਾਂ ਦਾ ਜਿਹੜਾ ਵਿਖਿਆਨ ਕਰਦੀਆਂ ਨਾ, ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਨੇ ਉਹ ਬੰਦੇ ਖਾ ਰਹੀਆਂ ਨੇ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਫਰੌਤੀਆਂ ਦੇ ਫੋਨ ਆਉਂਦੇ ਆ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲੜਾਈਆਂ ਹੁੰਦੀਆਂ, ਗੋਲੀਆਂ ਚੱਲਦੀਆਂ ਵਾ। ਆਹ ਹਾਲਾਤ ਆ। ਦੂਜੇ ਪਾਸੇ ਉਹ ਲਗਜ਼ਰੀ ਲੋਕ ਨੇ ਜਿਹੜੇ ਅੱਜ ਗਏ 5 ਵਜੇ, ਤੜਕੇ ਨੂੰ ਉਹਨਾਂ ਦੇ ਦਰਦ ਹੋ ਗਿਆ, ਹਸਪਤਾਲ ਦਾਖਲ ਹੋ ਗਏ। ਸਮੱਸਿਆ ਕਿਸੇ ਨੂੰ ਵੀ ਆ ਸਕਦੀ। ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ ਹੈ, ਪਰ ਅਸੀਂ ਇੰਨੀ ਕੁ ਤਾਂ ਮੰਗ ਕਰ ਸਕਦੇ ਹਾਂ ਨਾ ਕਿ ਜਿਸ ਤਰ੍ਹਾਂ ਦੀ ਸਜ਼ਾ ਇੱਕ ਮਾਤੜ ਬੰਦੇ ਨੂੰ ਕਟਾਈ ਜਾਂਦੀ ਆ, ਉਸੇ ਤਰ੍ਹਾਂ ਦੀ ਸਜ਼ਾ ਹਰ ਪਖੰਡੀ, ਹਰ ਆਬਰੂ ਲੁੱਟਣ ਵਾਲੇ, ਹਰ ਬਲਾਤਕਾਰੀ, ਹਰ ਲੁਟੇਰੇ, ਹਰ ਸਜ਼ਾ ਜ਼ਾਫਤਾ ਬੰਦੇ ਨੂੰ ਕਟਾਉਣੀ ਚਾਹੀਦੀ ਆ, ਭਾਵੇਂ ਉਹ ਕੋਈ ਵੀ ਆ, ਡਜ਼ਨਟ ਮੈਟਰ। ਸਜ਼ਾ ਜ਼ਾਫਤਾ ਮਤਲਬ ਸਜ਼ਾ ਜ਼ਾਫਤਾ, ਇਹ ਨਹੀਂ ਹੋਣਾ ਚਾਹੀਦਾ। ਚੰਗਾ ਲੱਗਿਆ ਸ਼ੇਅਰ ਕਰ ਦਿਓ। ਜੇਕਰ ਤੁਹਾਨੂੰ ਲੱਗਿਆ ਕਿ ਇਹਦੇ ਵਿੱਚ ਤੁਹਾਡੇ ਜਜ਼ਬਾਤਾਂ ਦੀ ਤੋਹੀਨ ਹੋਈ ਆ ਤੇ ਇੱਕ ਵਾਰੀ ਆਂਕੜੇ ਤੇ ਗੌਰ ਜ਼ਰੂਰ ਕਰ ਲਿਓ। ਮਿਲਾਂਗੇ ਅਗਲੀ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।